जी, अस्सलाम वालेकुम। की हाल है मेरे चाहन आह्ले, मेरे प्यार करने आह्ले, मेरियां मुहब्बतां आह्ले, सारे ठीक-ठाक हो, खुश राज़ी हो? माशाअल्लाह केह्ड़ी-केह्ड़ी जगह तों, कित्थों-कित्थों, केह्ड़े-केह्ड़े मुल्क चों, केह्ड़े-केह्ड़े शहर चों, केह्ड़े ज़िले चों मैनूं वेख रहे हो? ते अपना थोड़ा-थोड़ा तारफ़ चाहिदी है ना। ते अच्छा जनाब मिर्ज़ा हामिद अख्तर साहब, मोस्ट वेलकम। जी, अल्लाह पाक दा शुक्र है, तुसी सुनाओ से ईद कैसी गुज़र रही है? और जी सारे ठीक-ठाक ने ना? अली रफ़ीक साहब आए ने, जनाब तारिक इजाज़ साहब, वालेकुम सलाम मोहतरम। मेक फूड एंड फन रोपर पंजाब, हाँ, की हाल है ठीक-ठाक हो? एहसान कुमन साहब वालेकुम सलाम जी, अब्दुल रहमान साहब की हाल है? अब्दुल हकीम साहब ठीक-ठाक हो? खुश राज़ी हो? जनाब अच्छा, अच्छा। जी, ज़ैन मुगल साहब फैसलाबाद तो, सुनाओ की हाल है? सब खैरो-आफियत है। अच्छा कोई ना कोई अपनी एक ना एक शेर या एक-एक गल, कोई ना कोई बात जेह्ड़ी है ना, ਉਹ ਨਾਲ-ਨਾਲ ਤੁਸਾਂ ਮੈਸੇਜ ਦੇ ਵਿੱਚ ਜਿਹੜਾ ਥੱਲੇ ਕਰਦੇ ਹੋ ਨਾ ਪਏ, ਕਮੈਂਟ ਕਰਦੇ ਹੋ ਪਏ, ਇਹਦੇ ਵਿੱਚ ਤੁਸਾਂ ਲਿਖਣਾ ਹੈ, ਤਾਂ ਕਿ ਅੱਜ ਦਾ ਜਿਹੜਾ ਟਾਈਮ ਹੈ, ਉਹ ਕਿਸੇ ਕੰਮ ਆਵੇ, ਟਾਈਮ ਜ਼ਾਇਆ ਨਾ ਹੋਵੇ ਅੱਜ ਦਾ। अच्छा जी, अतीक जट साहब हेलो जी, की हाल है सुनाओ सेहत ठीक है? यासिर कुमल साहब सर की हाल जी? सेहत ठीक है? बहावलपुर तो, बहावलपुर लाना चक्कर लेकिन इंशाअल्लाह तकरीबन सितंबर अक्तूबर ਦੇ ਵਿੱਚ ਆਵਾਂਗਾ ਕਿਉਂਕਿ ਅਜੇ ਤੇ ਗਰਮੀ ਬੜੀ ਹੋਣੀ ਹੈ। ਕੀ ਦਰਜਾ ਹਾਲਤ ਹੁੰਦਾ ਅੱਜ ਭਲਾ? ਇੱਕ ਦਫਾ ਹਾਸਲਪੁਰ ਗਿਆ ਸਾਂ, ਬੜੀ ਉਦੋਂ ਗਰਮੀ ਸੀ, 165 ਮੁਰਾਦ ਮੈਂ ਗਿਆ ਸਾਂ। ਤੇ इंशाअल्लाह ਆਵਾਂਗਾ ਸਹੀ ਲੇਕਿਨ ਗਰਮੀਆਂ ਕੱਢ ਕੇ ਫਿਰ ਹੈਂ। ਤੇ ਵੈਸੇ ਤਾਂ ਸਿਆਲਕੋਟ ਵੀ ਬੜੀ ਗਰਮੀ ਹੁੰਦੀ ਹੈ ਲੇਕਿਨ ਫਿਰ ਵੀ ਜਿਹੜਾ ਨਾ ਤੁਹਾਡੇ ਇਲਾਕਿਆਂ 'ਚ ਜ਼ਿਆਦਾ। ਅੱਜ ਸਿੰਧ ਤੋਂ ਕੋਈ ਮਹਿਮਾਨ ਆਏ, ਉਹ ਵੀ ਕਹਿੰਦੇ ਹਨ ਆਓ ਕੇ ਆਵਾਂਗਾ ਲੇਕਿਨ ਗਰਮੀਆਂ ਕੱਢ ਕੇ। शहरयार टीवी आंदे ने हाय जी, हाय वेलकम सर की हाल से ठीक है सब खैरो फिर असफल सब खैर मुबारक ਤੁਹਾਨੂੰ ईद ਦੀਆਂ ਬਹੁਤੀਆਂ ਬਹੁਤੀਆਂ मुबारक तारक इजाज साहब जी गुजराले तुम ਕੀ हाल है ठीक ठाक हो सेहत ठीक है ना अच्छा जनाब होटल जी वालेकुम सलाम की हाल जी सेहत ठीक है फहद अल सलाहुद्दीन साबर साहब अवैस भाई ईद मुबारक बांग्लादेश ਤੋਂ ਜੀ ਓਕੇ ਜੀ ਖੈਰ ਮੁਬਾਰਕ ਤੁਹਾਨੂੰ ਵੀ ਈਦ ਦੀਆਂ ਬਹੁਤੀਆਂ ਬਹੁਤੀਆਂ ਮੁਬਾਰਕਾਂ ਹੋਣ ਕਿਹੜੀ ਕੋਈ ਗੱਲ ਦੱਸੋ ਕੋਈ ਬਾਤ ਕੋਈ ਟਾਪਿਕ ਸ਼ੁਰੂ ਕਰੀਏ ਯਾਨੀ ਕਿ ਇਸ ਤਰ੍ਹਾਂ ਸਿਰਫ ਚਲੋ ਕਮੈਂਟ ਦੇ ਨਾਲ ਨਾਲ ਮੈਂ ਪੜ੍ਹਦਾ ਰਹਾਂਗਾ ਗੱਲਬਾਤ ਤੁਹਾਡੇ ਨਾਲ ਹੁੰਦੀ ਰਹੇਗੀ ਤੇ ਨਾਲ ਕੋਈ ਟਾਪਿਕ ਹੋਵੇ ਨਾ ਕਿ ਜਿਹਦੇ ਤੇ ਮਤਲਬ ਡਿਸਕਸ ਕੀਤੀ ਜਾਵੇ ਜਿਹਦੇ ਤੇ ਗੱਲਬਾਤ ਕੀਤੀ ਜਾਵੇ ਤੇ ਇੱਕ ਸ਼ੇਰ ਆਇਆ ਵੇ ਸ਼ਰੀਫ ਕੰਪਨੀ ਦੀ ਤਰਫੋਂ ਇਹਸਾਨ ਕੁਮਨ ਸਾਹਿਬ ਸਿਆਲਕੋਟ ਕਿਹੜੀ ਜਗ੍ਹਾ ਤੋਂ ਮਾਸ਼ਾਅੱਲਾ ਸਜਾਦ ਭੱਟੀ ਸਾਹਿਬ ਇੰਨੇ ਬੜੇ ਦਿਲ ਇਕੱਠੇ ਭੇਜ ਛੜੇ अच्छा मिर्जा हामिद साहब बंद ने मैं वहां जाकर तुझे मांग लूं कोई बताए नफरत के बताए कुदरत के सॉरी सॉरी वेट ना कोई बताए कुदरत के फैसले कहाँ होते हैं वाह 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 क्या बात अल्लाह ਤੁਹਾਨੂੰ ਤੁਹਾਡੀ ਮੁਰਾਦ ਜਿਹੜੀ ਨਾ ਉਹ ਤੁਹਾਨੂੰ ਮਿਲਾਵੇ ਤੇ राना आकिब साहब जबरदस्त खताएं हो ही जाती हैं असाले भी तो मुमकिन है जिसे मुझसे शिकायत हो उसे कहना मिले मुझसे शेर अगे भी शायद तुमने सुनया होगा लेकिन जिसे मुझसे शिकायत हो उसे कहना मिले मुझसे अच्छा अतीक जाट साहब आंदे ने प्यारे भाईजान स्टॉपिंग रखना है आज का वे फलस्तीन कर सकते हैं अच्छा अच्छा हाँ फलस्तीन ਦਾ ਗੱਲ ਇਹ ਕਰਨੀ ਦਰਅਸਲ ਕੱਲ ਦਾ ਉਹ ਜਿਹੜਾ ਮੈਂ ਬਲਕਿ ਪਰਸੋਂ ਜਿਹੜੀ ਇੱਕ ਵੀਡੀਓ ਅਪਲੋਡ ਕੀਤੀ ਫਲਸਤੀਨ ਔਰ ਇਸਰਾਈਲ ਦੇ ਬਾਰੇ ਗੱਲਬਾਤ ਕਰਕੇ YouTube ਤੋਂ ਵੀ ਰਿਮੂਵ ਕਰ ਦਿੱਤੀ ਗਈ ਹੈ Facebook ਤੇ ਵੀ ਮੈਨੂੰ ਨੋਟੀਫਿਕੇਸ਼ਨ ਆ ਗਿਆ ਹੈ TikTok ਤੋਂ ਵੀ ਮੇਰੀ ਉਹ ਵੀਡੀਓ ਰਿਮੂਵ ਕਰ ਦਿੱਤੀ ਗਈ ਹੈ ਤੇ ਗੱਲ ਕੀ ਕਰੇ ਯਾਰ ਬੰਦਾ ਗੱਲ ਕਰਨ ਤੋਂ ਕੋਈ ਖੌਫ ਨਹੀਂ ਕੋਈ ਡਰ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਪਰਵਾਹ ਨਹੀਂ ਆ ਜ਼ੁਬਾਨ ਹੈ ਤੇ ਬੋਲਣ ਤੋਂ ਪਹਿਲਾਂ ਮੈਂ ਅੱਗੇ ਵੀ ਕਿੰਨੀ ਵਾਰੀ ਆਖਿਆ ਮੈਂ ਸੋਚ ਬੋਲਣਾ ਉਹ ਜ਼ਿੰਮੇਵਾਰੀ ਨਾਲ ਬੋਲਣਾ ਤੇ ਬੋਲਣ ਦਾ ਕੀ ਫਾਇਦਾ ਜਦੋਂ ਬਾਰ-ਬਾਰ ਜੇ ਅਪਲੋਡ ਕੀਤੀ ਜਾਵੇ ਨਾਲ ਹੀ ਰਿਮੂਵ ਕਰ ਦਿੱਤੀ ਜਾਵੇ ਜੇ ਅਪਲੋਡ ਕੀਤੀ ਜਾਵੇ ਨਾਲ ਹੀ ਰਿਪੋਰਟਾਂ ਵੱਜਣੀਆਂ ਸ਼ੁਰੂ ਹੋਈਆਂ ਤੇ ਖੈਰ ਮੈਂ ਇਨਸ਼ਾਅੱਲਾ ਫਲਸਤੀਨ ਤੇ ਫਿਰ ਗੱਲ ਕਰਾਂਗਾ ਕਿਉਂ ਨਹੀਂ ਮੇਰਾ ਹੱਕ ਬਣਦਾ ਔਰ ਮੈਂ ਖੁਸ਼ੀ ਨਾਲ ਬੋਲ ਕਿਸੇ ਦਾ ਪਾਬੰਦ ਹੋ ਕੇ ਨਹੀਂ ਬੋਲਦਾ ਜਾਂ ਬੱਜਿਆਂ ਰੁੱਝਿਆਂ ਨਹੀਂ ਬੋਲਦਾ ਜਾਂ ਘੁੱਟੇ ਨੱਪੇ ਲਫ਼ਜ਼ ਨਹੀਂ ਬੋਲਦਾ ਤੇ ਮੇਕ ਫੂਡ ਐਂਡ ਫਨ ਆਂਦੇ ਨੇ ਕਿ ਟਾਪਿਕ ਪੰਜਾਬੀ ਦਾ ਕਰੋ ਬਿਫੋਰ 1900 ਪੰਜਾਬ ਦਾ ਕਰੋ ਬਿਫੋਰ 1947 ਜੀ ਕਰੋ ਗੱਲ ਸਟਾਰਟ ਕਰੋ ਜਿਸ ਤਰ੍ਹਾਂ ਦੀ ਗੱਲ ਆਂਦੀ ਇਨਸ਼ਾਅੱਲਾ ਕਰਨਾ ਰਾਣਾ ਆਕਿਬ ਸਾਹਿਬ ਇਰਾਕ ਤੋਂ ਤੇ ਕੀ ਸੂਰਤ ਹਾਲ ਹੈ ਇਰਾਕ ਦੀ ਲਾਵਾਂਗਾ ਚੱਕਰ ਇਨਸ਼ਾਅੱਲਾ
ਦਸੰਬਰ ਦੇ ਵਿੱਚ, ਨਵੰਬਰ ਦਸੰਬਰ ਦੇ ਵਿੱਚ ईरान इराक ਦਾ ਮੇਬੀ इंशाल्लाह प्लान बन जावे। ਤੇ सईद साहब आंदे ने हम लाहौर से हैं आपके बड़े फैन जी मैं ताबेदार सर ताबेदार निहाल खान साहब आंदे ने वैस भाई ईद मुबारक खैर मुबारक ਤੁਹਾਨੂੰ ਈਦ ਦੀਆਂ ਬਹੁਤੀਆਂ ਮੁਬਾਰਕਾਂ। अच्छा नोमी मेहर साहब आंदे ने अस्सलाम वालेकुम जी वालेकुम सलाम मोस्ट वेलकम सर की हाल जी ठीक है सब खैर कोई एक ना एक शेयर नाल हो जावे नाल हल्का फुल्का शेर और शायरी ਦਾ ਤੜਕਾ ਵੀ ਲੱਗ ਜਾਵੇ ਕੀ ਖਿਆਲ ਹੈ। ਤੇ ਨਿਹਾਲ ਖਾਨ ਦੇ ਨੇ ਫਰਮ ਯੂਏਈ ਆਲੈਨ ਹਾਂਜੀ ਠੀਕ ਠਾਕ ਉਹ ਆਲੈਨ ਦੀਆਂ ਬੜੀਆਂ ਯਾਦਾਂ ਵਬਸਤਾ ਨੇ ਉੱਥੇ ਬੰਗਾਲੀ ਮਸਜਿਦ ਸੀ ਸ਼ਾਇਦ ਕੋਈ ਉੱਥੇ ਗਏ ਸਾਂ ਇੱਕ ਵਾਰੀ ਤੇ ਸੁਖਚੈਨ ਵੈਰੀ ਨਾਈਸ ਸਿੰਘ ਆਂਦੇ ਨੇ ਅੱਛਾ ਬੰਦ ਕਰ ਦਿਓ ਦਰਵਾਜ਼ਾ ਲਓ ਜੀ ਕਸਟਰਡ ਆਇਆ ਕਸਟਰਡ ਖਾ ਲਓ अच्छा अच्छा साद अली साहब आंदे ने हमारा मैसेज पहुंच गया जी की हाल है ठीक ठाक खुश राजी नौमी मेहर साहब आंदे ने ईद मुबारक वैस भाई खैर मुबारक ਤੁਹਾਨੂੰ ਵੀ ਈਦ ਦੀਆਂ ਮੁਬਾਰਕਾਂ ਹੋਣ ਹਾਂ रजाक अहमद तुर्की कब आ रहे हो सर जी ਤੁਰਕੀ ਆਵਾਂਗਾ 2022-23 ਦੇ ਵਿੱਚ ਅਜੇ ਨਹੀਂ ਆਉਣਾ ਤੁਰਕੀ ਆਵਾਂਗਾ ਸਹੀ ਲਾਜ਼ਮੀ ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਲੇਕਿਨ 2022-23 ਦੇ ਵਿੱਚ ਚੱਕਰ ਲੱਗੇਗਾ नहीं जुबैर साहब आ जाओ तुसी भी नाल ही आ जाओ अच्छा सईद अली आदे ने आपको सईद की तरफ से ईद मुबारक जी खैर मुबारक ਤੁਹਾਨੂੰ ਵੀ ਈਦ ਦੀਆਂ ਮੁਬਾਰਕਾਂ ਹੋਣ ਜੀ ਨੌਮੀ ਮਹਿਰ ਸਾਹਿਬ ਕਾਲ ਤੇ ਗੱਲ ਹੋ ਸਕਦੀ ਕਿਉਂ ਨਹੀਂ 0347 780 8288 0347 7808 ਤੁਸੀਂ ਇਹਦੇ ਤੇ ਰਾਬਤਾ ਕਰ ਲਓ ਇਨਸ਼ਾਅੱਲਾ WhatsApp ਤੇ ਤੁਹਾਡੇ ਨਾਲ ਗੱਲ ਹੋਏਗੀ ਕਿਉਂ ਨਹੀਂ ਤੇ ਮਿਕਸ ਵੈਕਸ ਬਿਆਨ ਦੇ ਨੇ ਕਿ ਈਦ ਮੁਬਾਰਕ ਸ਼ਾਕਿਰ ਚਨਿਓੜ ਤੋਂ ਸਲਾਮ ਵਾਲੇਕੁਮ ਸਲਾਮ ਜੀ ਖੈਰ ਮੁਬਾਰਕ ਵੀ ਤੁਹਾਨੂੰ ਬਹੁਤੀਆਂ ਬਹੁਤੀਆਂ ਈਦ ਦੀਆਂ ਮੁਬਾਰਕਾਂ ਹੋਣ किसान घुमन साहब थैंक यू बहुत शुक्रिया है जी हसन अब्बास साहब आंदे ने भाई आप इमरान आसी साहब को जानते हैं क्यों नहीं जानता उन्होंने पूछ लियो कि वो मैनू जानते ने कि नहीं वो फिर वही ਤੁਹਾਨੂੰ ਦੱਸ ਛਣਗੇ ਕਿ ਉਹ ਮੈਨੂੰ ਕਿਵੇਂ ਜਾਣਦੇ ਤੇ ਮੈਂ ਉਹਨਾਂ ਨੂੰ ਕਿਵੇਂ ਜਾਣਦਾ ਬੜਾ ਜਿਹੜਾ ਜਾਣਿਆ ਹੁਕਮ ਕਰੋ ਮੇਰੇ ਲਾਇਕ ਕੋਈ ਖਿਦਮਤ ਹੋਵੇ ਤੇ ਬਾਕੀ ਹੋਰ ਸਭ ਖੈਰ ਵਫੀਅਤ ਤੇ ਤੁਹਾਡੀਆਂ ਈਦਾਂ ਚੰਗੀਆਂ